ਲਓ ਜੀ ਆ ਜਿਹੜੀ ਕੰਧਾਂ ਨੂੰ ਸਲਾਬ ਚੜ੍ਹਦੀ ਸੀ ਨਾ, ਆ ਜਿਹੜੀ ਸ਼ੀਟ ਲਵਾਤੀ ਹੈ ਨਾ, ਹੁਣ ਸਲਾਬ ਚੜ੍ਹੇ ਵੀ ਤੇ ਕਿਰਾਏਦਾਰ ਨੂੰ ਦਿਸਣੀ ਨਹੀਂ। ਪਹਿਲੇ ਕਿਰਾਏਦਾਰਾਂ ਦਾ ਇਹੀ ਮਸਲਾ ਸੀ ਕਿ ਸਲਾਬਿਆ ਮਕਾਨ ਆ, ਸਲਾਬਿਆ ਮਕਾਨ। ਹੁਣ ਕੋਈ ਕਹਿ ਨਹੀਂ ਸਕਦਾ ਸਲਾਬਿਆ ਵਾ। ਅੱਲਾ ਦੀ ਰਹਿਮਤ ਨਾਲ ਰੁਪਈਏ ਲੱਗੇ ਆ। ਚਲੋ ਨਵੇਂ ਕਿਰਾਏਦਾਰ ਜਿਹੜੇ ਆਉਣਗੇ ਉਹਨਾਂ ਦਾ ਸਮਾਨ ਤੇ ਮਹਿਫੂਜ਼ ਰਹੇਗਾ ਨਾ। ਹੈ ਤੇ ਮਾੜੇ ਮੋਟੇ ਸੱਚੇ ਸੀ, ਪਰ ਹਜੇ ਤੱਕ ਇਹ ਆਏ ਕਿਉਂ ਨਹੀਂ ਕਿਰਾਏਦਾਰ ਸਮਝ ਨਹੀਂ ਲੱਗਦੀ। ਮੈਂ ਹੀ ਫੋਨ ਕਰ ਲੈਣਾ ਇਹਨੂੰ। ਹੈਲੋ ਹਾਂਜੀ ਭਾਈ ਅਸਲਮ ਕਿੱਥੇ ਹੋ ਤੁਸੀਂ ਯਾਰ? ਟਾਈਮ ਦਿੱਤਾ ਮੈਂ ਤੁਹਾਨੂੰ ਡੀਕਣ ਦਿਆ ਵਾਂ। ਉਹ ਭਾਈ ਮੈਂ ਇੱਥੇ 9 ਨੰਬਰ ਗਲੀ 'ਚ ਫਿਰਨੇ ਆ ਤੇ 9 ਨੰਬਰ ਗਲੀ ਆਪਣੀ ਆ। ਤੇ ਭਾਈ ਗੇਟ ਕਿਹੜੇ ਰੰਗ ਦਾ ਇੱਥੇ ਤੇ ਸਾਰਿਆਂ ਦੇ ਵੱਡੇ ਵੱਡੇ ਗੇਟ ਲੱਗੇ, ਸਮਝ ਹੀ ਨਹੀਂ ਆਉਂਦੀ ਕਿੰਨਾ ਦੇ ਵੜਨਾ ਮੈਂ। ਭਾਜੀ ਤੁਸੀਂ ਕਿਸੇ ਨੂੰ ਵੀ ਖੜਕਾ ਲਓ ਨਾ ਬੂਆ। ਚੰਡਾ ਗਾਲ ਲਵਾਂ ਕਿਸੇ ਨੂੰ ਵੀ ਖੜਕਾ ਕੇ? ਉਹ ਨਹੀਂ ਭਾਜੀ ਤੁਸੀਂ ਪੁੱਛੋ ਖੁਰਸ਼ੀਦ ਦਾ ਮਕਾਨ ਕਿਹੜਾ ਵਾ, ਤੁਹਾਨੂੰ ਦੱਸ ਦੇਣਗੇ। ਇਹ 9 ਨੰਬਰ ਸਮਝਦਾ 3-4 ਮੈਂ ਨਾ ਮਕਾਨ ਨੰਗ ਆਇਆ ਵਾਂ। ਉਹ ਇੱਕ ਸਾਹਮਣੇ ਨੀਲਾ ਗੇਟ ਆ, ਕੋ ਗਲੀ ਵੀ ਬੰਦ ਲੱਗਦੀ ਆ। ਇਹ ਗਲੀ ਬੰਦ ਹੀ ਆ, ਅਸੀਂ ਕਈ ਵਾਰੀ ਕੰਧ ਟੱਪ ਕੇ ਪਰਲੇ ਪਾਸੇ ਜਾਈਦਾ। ਅੱਛਾ ਹੁਣ ਜਿਹੜਾ ਸਾਹਮਣੇ ਗੇਟ ਨੀਲਾ ਵਾ ਤੁਹਾਡੇ ਵਾਲਾ ਕਿ ਉਹ ਜਿਹੜਾ ਬਿਸਕੁਟੀ ਜਿਹਾ ਉਹ ਤੁਹਾਡਾ ਵਾ? ਬਿਸਕੁਟੀ ਜਿਹਾ ਉਹ ਸਾਡਾ ਵਾ। ਅੱਛਾ ਬਿਲਕੁਲ ਬਿਲਕੁਲ। ਇਹ ਜਿਹਨੂੰ ਤੁਸੀਂ ਬਿਸਕੁਟੀ ਕਹਿਣ ਦੇ ਹੋ ਨਾ, ਇਹਨੂੰ ਆਫ ਵਾਈਟ ਕਹਿੰਦੇ ਆ। ਚਲੋ ਜਿਹੜਾ ਵੀ ਆ, ਮੈਂ ਕਿਹੜਾ ਪਟਣਾ ਭਾਈ, ਮੈਂ ਤਾਂ ਘਰ ਹੀ ਆਉਣਾ ਵਾ। ਨਹੀਂ ਅਸੀਂ ਪੱਟਣ ਦਿੰਦੇ ਆ ਤੁਹਾਨੂੰ, ਕਿਰਾਇਆ ਪੱਟਣ ਨਹੀਂ ਲੈਣਾ। ਆ ਜਾਓ ਤੁਸੀਂ। ਅੱਛਾ ਬੂਆ ਖੜਕਾਇਓ ਨਾ, ਖੁੱਲਾ ਹੀ ਆ ਛੋਟਾ ਪੱਲਾ ਗੇਟ ਦੇ ਨਾਲ, ਛੋਟਾ ਪੱਲਾ ਉਹ ਚ ਲੰਘ ਆਓ ਤੁਸੀਂ, ਖਿੱਚੋਗੇ ਨਾ ਖੁੱਲ ਜਾਣਾ ਵਾ। ਓਕੇ ਓਕੇ ਭਾਜੀ ਬੰਦ ਕਰੋ ਅੱਲਾ ਹਾਫਿਜ਼। ਓਕੇ ਓਕੇ ਇਹ ਚੰਗੇ ਹੀ ਲੱਗਦੇ ਆ। ਆਜੋ ਆਜੋ ਭਾਈ ਆਜੋ। अस्सलाम वालेकुम। जी वालेकुम सलाम। बिस्मिल्लाह आजो। ਓਏ ਬੜਾ ਔਖਾ ਲੱਭਿਆ ਜਵਾਨ ਤੇਰਾ ਮਕਾਨ। ਮੈਂ ਤੇ ਭਾਈ ਤੁਹਾਨੂੰ ਲੋਕੇਸ਼ਨ ਵੀ ਭੇਜੀ ਸੀ। ਉਹ ਲੋਕੇਸ਼ਨ ਕੀ, ਸਾਨੂੰ ਕਿੱਥੇ ਪੇਂਡੂਆਂ ਨੂੰ ਪਤਾ ਲੱਗਦਾ ਲੋਕੇਸ਼ਨ। ਤੇ ਕਿਸੇ ਨੂੰ ਕੰਮ ਕਰਦੇ ਧੰਦੇ ਲੱਗੇ ਰਹੀਦਾ, ਸਾਨੂੰ ਲੋਕੇਸ਼ਨ ਇਹ ਤੇ ਜਾ ਕੇ ਮੱਥੇ 'ਚ ਵੱਜੀਦਾ ਅਗਲੇ ਦੇ ਆਪ ਹੀ। ਨਹੀਂ ਨਹੀਂ ਮੱਥੇ 'ਚ ਨਹੀਂ ਵੱਜੀਦਾ, ਬੂਆ ਖੜਕਾਈਦਾ, ਆਰਾਮ ਨਾਲ ਆ ਕੇ ਬਹਿ ਜੀਦਾ। ਮੱਥੇ 'ਚ ਵੱਜੋ ਤੇ ਅਗਲਾ ਬੰਦਾ ਵੈਸੇ ਗੁੱਸਾ ਚੜ ਜਾਂਦਾ। ਓਏ ਉਹ ਮੱਥਾ ਨਹੀਂ, ਬੰਦੇ ਨੂੰ ਸਾਹਮਣੇ ਗੱਲ ਕਰੀਦੀ, ਇਹਨੂੰ ਵੀ ਮੱਥਾ ਹੀ ਕਹਿੰਦੇ ਭਾਈ। ਅੱਛਾ ਅੱਛਾ ਫੇਰ ਠੀਕ ਆ। ਹੋਰ ਸੁਣਾਓ? ਸ਼ੁਕਰ ਅੱਲਾ ਦਾ। ਬੜੀ ਤਾਰੀਫ ਕੀਤੀ ਸੀ ਉਹ ਬਰਫ ਵਾਲੇ ਨੇ ਤੁਹਾਡੇ ਮਕਾਨ ਦੀ। ਭਾਜੀ ਮਕਾਨ ਤੇ ਵੇਖੋ ਨਾ, ਇਹ ਸਮਝੋ ਕਿ ਜਦੋਂ ਦਾ ਕੰਮ ਕਰਾਇਆ ਨਾ, ਪਹਿਲੇ ਕਿਰਾਏਦਾਰ ਤੁਸੀਂ ਹੋਣਾ। ਅੱਛਾ ਅੱਛਾ ਨਹੀਂ ਨਹੀਂ ਵੈਰੀ ਗੁੱਡ। ਇਹ ਸਾਰੀਆਂ ਕੰਧਾਂ ਤੇ ਸ਼ੀਟ ਲਵਾਈ ਆ? ਇਹ ਸਿਰਫ ਇੱਕ ਕਮਰੇ 'ਚ ਨਹੀਂ, ਇਹਦੇ 4 ਕਮਰੇ ਆ, 4 ਕਮਰਿਆਂ 'ਚ ਸ਼ੀਟ ਲੱਗੀ ਆ। ਵੈਰੀ ਗੁੱਡ। 4 ਕਮਰੇ ਆਏ? ਹਾਂਜੀ ਇਹ ਕਮਰਾ ਤੇ ਚਲੋ ਹੋ ਗਿਆ ਨਾ ਆਪਣੇ ਬਹਿਣ ਉੱਠਣ ਵਾਸਤੇ। ਹਾਂਜੀ ਹਾਂਜੀ। ਆ ਜਿਹੜੇ ਬੱਚਿਆਂ ਦੇ ਕਮਰੇ ਆ ਉਹ 'ਚ ਰੰਗ ਬਰੰਗੀ ਸ਼ੀਟ ਲੱਗੀ ਆ। ਬੱਲੇ ਬੱਲੇ। ਮੈਂ ਕਹਿੰਦਾ ਵਾ ਕਿ ਬੱਚਿਆਂ ਨੂੰ ਇਦਾਂ ਹੀ ਲੱਗਣਾ ਕਿ ਅਸੀਂ ਫਨ ਦੁਨੀਆ ਆ ਗਏ ਆ। ਉਹ ਕੋਈ ਰੰਗ ਵੀ ਨਹੀਂ ਚਾਹੀਦਾ ਜੀ, ਰੰਗ ਜਿੱਦਾਂ ਦੇ ਮਰਜ਼ੀ ਹੋਣ, ਬਸ ਕਮਰੇ ਹੋਣੇ ਚਾਹੀਦੇ ਆ ਜੀ। ਹਾਂਜੀ ਹੈ ਨੇ ਕਮਰੇ ਜੀ। ਤੇ ਗੱਲ ਇਹ ਆ ਕਿ ਠੰਡਾ ਛੱਤ ਕਿੰਨੀ ਆ? ਠੰਡਾ ਠੰਡਾ ਮਹਿਸੂਸ ਹੋ ਰਿਹਾ। ਹਾਂਜੀ ਹਾਂਜੀ। ਇਹ ਸਮਝ ਲਓ ਕਿ ਆਓ ਏਸੀ ਲੱਗਾ ਵਾ। ਬੱਲੇ ਬੱਲੇ ਔਰ 4 ਬੱਲੇ। ਕਮਰਿਆਂ 'ਚ ਲੱਗਾ ਵਾ। ਵੈਰੀ ਗੁੱਡ। ਬਿੱਲ ਤੁਸੀਂ ਦੇਣਾ ਵਾ, ਏਸੀ ਸਮਝ ਲਓ ਕਿ ਸਾਡੇ ਆਹੋ ਜੀ, ਜਿੰਨੇ ਚਲਾਉਣਾ ਬਿੱਲ ਉਹਨੇ ਹੀ ਦੇਣਾ, ਵੀ ਤੁਸੀਂ ਕਾਹਨ ਦੇਣਾ, ਤੁਸੀਂ ਤਾਂ ਮਕਾਨ ਮਾਲਕ। ਜਦੋਂ ਅਸੀਂ ਆਉਣਾ ਤੇ ਬਿੱਲ ਵੀ ਹਾਂਜੀ ਹਾਂਜੀ। ਗੱਲ ਇਹ ਆ ਕਿ ਕੀ ਕਿਰਾਇਆ ਲਓਗੇ ਸਾਡੇ ਕੋਲੋਂ ਤੁਸੀਂ ਜਨਾਬ? ਕਿਉਂਕਿ ਫੋਨ ਤੇ ਜਿਹੜਾ ਮੁੱਕਿਆ ਨਾ, ਉਹ ਮੈਂ ਮੁੱਕਿਆ ਨਹੀਂ, ਉਹ ਮੈਨੂੰ ਮੁੱਕਿਆ ਹੀ ਲੱਗਦਾ ਕੰਮ। ਨਹੀਂ ਫੋਨ ਤੇ ਤੁਹਾਨੂੰ ਲੱਗਦਾ ਨਹੀਂ ਕਿ ਕਿਰਾਇਆ ਅਸੀਂ ਤੁਹਾਡੇ ਨਾਲ ਘੱਟ ਮੁੱਕਿਆ? ਵੇਖ ਕੇ ਮਕਾਨ ਤੁਹਾਡਾ ਦਿਲ ਲੱਗਾ ਕਿ ਨਹੀਂ? 35,000 ਰੁਪਈਆ ਮੈਂ ਕਹਿੰਦਾ ਕਿ ਪਿਆਰ ਮੁਹੱਬਤ ਕਰ ਲੈਂਦੇ, ਅਸੀਂ ਕਿਹੜਾ ਮਤਲਬ ਇੱਥੇ ਮਾਲੀ ਲੈਣਾ ਇਹਨੂੰ। ਅਸੀਂ ਜਿੰਨੇ ਦਿਨ ਲੈਣਾ ਕਿਰਾਇਆ 1-2 ਦਿਨ ਪਹਿਲਾਂ ਹੀ ਤੁਹਾਨੂੰ ਦੇ ਦਿਆ ਕਰਨਾ ਭਾਜੀ। ਤੁਹਾਨੂੰ ਏਦਾਂ ਹੀ ਲੱਗਣਾ ਮਹੀਨਾ 26-27 ਦਿਨਾਂ ਦਾ ਹੀ ਆ ਕਿਤੇ। ਗੱਲ ਤੇ ਸਹੀ ਆ, ਪਰ ਆ ਜਿਹੜੇ ਪਿਛਲੇ ਕਿਰਾਏਦਾਰ ਸਨ ਉਹਨਾਂ ਨੇ 33 'ਚ ਖਾਲੀ ਕੀਤਾ ਤੇ ਉਦੋਂ ਇੰਨਾ ਕੰਮ ਵੀ ਨਹੀਂ ਹੋਇਆ। 2000 ਰੁਪਇਆ ਵਧਾਇਆ ਵਾ, ਕੋਈ ਐਡਾ ਕਿਰਾਇਆ ਨਹੀਂ ਵਧਾਇਆ। 33 ਤਰੀਕ ਤੇ ਹੁੰਦੀ ਨਹੀਂ ਭਾਈ ਉਹ ਭਾਜੀ 33,000 ਰੁਪਇਆ ਕਿਰਾਇਆ ਦਿੰਦੇ ਸਨ। ਅੱਛਾ। ਉਹਨਾਂ ਨੇ 33,000 'ਚ ਮਕਾਨ ਖਾਲੀ ਕੀਤਾ। ਤੇ ਫਿਰ 35 ਸਾਕੋ ਲੈ ਲਓ, 2000 ਵੱਧ ਲੈ ਲਓ। ਇਹ ਕਿਹੜੀ ਗੱਲ ਆ ਵੀ ਹੁਣ ਤੁਸੀਂ ਉਹ 40 ਫੋਨ ਤੇ ਬਹਿਸ ਕਿੰਨੀ ਕੀਤੀ? ਨਹੀਂ 2000 ਤੁਸੀਂ ਵਧਾਇਆ ਨਾ, ਅਸੀਂ 40 ਲੈਣਾ ਭਾਜੀ। ਹੁਣ ਤੇ 40,000 'ਚ ਦੁਕਾਨ ਨਹੀਂ ਲੱਭਦੀ। ਲਓ ਜੀ ਜਨਾਬ, ਰੋਕ ਸੋਕ ਤੁਹਾਨੂੰ ਕੋਈ ਨਹੀਂ ਹੋਣੀ ਚਾਹੀਦੀ। ਨਹੀਂ ਤੇ ਰੁਪਈਆ 40,000 ਚਲੋ ਦਿੱਤਾ ਜਦੋਂ ਲੈਣੀ ਜੋ ਇੱਕ ਚੀਜ਼ ਬਈ। ਬਿਲਕੁਲ। ਔਰ ਤੁਹਾਨੂੰ ਇਹਦਾ ਫਾਇਦਾ ਵੀ ਇਹ ਆ, ਇਹ ਮਕਾਨ ਸ਼ਹਿਰ ਦੇ ਵਿੱਚ ਆ, ਇੱਥੋਂ ਇੱਕ ਪੈਰ ਪੁੱਟਣਾ ਵਾ, ਹਰ ਦੁਕਾਨ ਤੁਹਾਡੇ ਕੋਲ ਆ ਜਨਾਬ। ਦਹੀਂ ਤੁਹਾਨੂੰ ਸਵੇਰੇ ਸਵੇਰੇ ਮਿਲ ਜਾਣਾ, ਨਾਸ਼ਤੇ ਵਾਲੀਆਂ ਰੇਹੜੀਆਂ ਲੱਗੀਆਂ, ਕਿਸੇ ਵੇਲੇ ਘਰ ਪਕਾਉਣ ਨੂੰ ਨਹੀਂ ਦਿਲ ਕਰਦਾ। ਨਹੀਂ ਘਰ ਇੱਥੇ ਪਕਾਉਣਾ ਹੀ ਨਹੀਂ ਅਸੀਂ ਕੁਝ ਵੀ। ਗੈਸ ਲੱਗਾ ਨਾ ਇੱਥੇ। ਹਾਂਜੀ ਲੇਕਿਨ ਅਸੀਂ ਯੂਜ਼ ਹੀ ਨਹੀਂ ਕਰਨਾ। ਉੱਥੇ ਅਸੀਂ ਪੈਪ ਲਾ ਕੇ ਉੱਤੇ ਪੇਚ ਫਿੱਟ ਕਰ ਦੇਣੇ, ਗੈਸ ਯੂਜ਼ ਨਹੀਂ ਕਰਨਾ ਭਾਜੀ। ਮਤਲਬ ਕੀ ਗੱਲ ਇਹ ਆ ਕਿ ਗੈਸ ਯੂਜ਼ ਨਹੀਂ ਕਰਨਾ ਤੇ ਤੁਸੀਂ ਕੁਪਾਥੀਆਂ ਤੇ ਸਮਾਨ ਪਕਾਓ? ਉਹ ਨਹੀਂ ਜਨਾਬ, ਕੰਧਾਂ ਨੂੰ ਕਾਲੋ ਚੜ ਜਾਣੀ। ਉਹ ਛੱਡੋ ਉਸ ਗੱਲ ਨੂੰ, ਅਸੀਂ ਪਤਾ ਨਹੀਂ ਕੀ ਇੱਥੇ ਕਰਨਾ। ਗੱਲ ਇਹ ਤੁਹਾਨੂੰ ਤੇ ਕਿਰਾਏ ਨਾਲ ਆਣਾ। ਗੱਲ ਇਹ ਆ ਭਾਈ, ਸਕੂਲ ਇੱਥੇ ਹਰ ਕਿਸਮ ਦਾ ਲੱਗੇ ਆ,
ਬੱਚੇ ਦਾਖਲ ਕਰਾਓ ਅੱਲਾ ਦੀ ਰਹਿਮਤ ਦੇ ਨਾਲ। ਇਹ ਵਾਕਈ ਚੜ ਜਾਂਦਾ ਸੀ ਮਕਾਨ ਤੁਹਾਡਾ? ਤੁਸੀਂ ਚੜਨ ਦੀ ਗੱਲ ਕਰਨ ਦੇ ਹੋ, ਭਾਈ ਛੋਟੇ ਨੇ ਇਹਦਾ ਲੱਖ ਰੁਪਈਆ ਸਮਝ ਲਓ ਐਡਵਾਂਸ ਫੜ ਲਿਆ ਵਾ। 35000 ਮਹੀਨੇ ਦਾ ਕਿਰਾਇਆ ਮੁੱਕਿਆ। ਮੈਂ ਕਿਹਾ ਨਹੀਂ ਕਾਈ 40 ਲੈਣਾ ਵਾ। ਅੱਛਾ ਉਹ 40 ਤੋਂ ਗੱਲ ਅੜੀ ਆ। ਉਹ ਹੁਣ ਕਹਿੰਦੇ ਆ ਬਿਆਨੇ ਨਾ ਬਿਆਨਾ ਤੁਸੀਂ ਵਾਪਸ ਕਰਨਾ ਵਾ। ਅੱਛਾ ਕਮਰੇ ਸਾਰੇ ਖੁੱਲੇ ਖੁੱਲੇ ਹੀ ਜਾਣਾ? ਮੈਂ ਕਹਿੰਦਾ ਵਾ ਕਿ ਸਭ ਤੋਂ ਛੋਟਾ ਕਮਰਾ ਆ ਜੇ। ਚਲੋ ਓਕੇ ਦਾ ਹਿਸਾਬ ਲਾਓ ਬਈ। ਗੱਲ ਇਹ ਆ ਜਵਾਨਾ, ਹਾਂਜੀ 40 ਮੁੱਕਿਆ ਤੇਰਾ ਜੀ ਆ, ਤੇ ਉਹ ਲੱਖ ਰੁਪਈਆ ਉਹਨੂੰ ਵਾਪਸ ਕਰੋ। ਨਹੀਂ ਭਾਈ ਉਹ ਲੱਖ ਨਾਲ ਲੱਖ ਮੰਗਣ ਦੇ ਆ। ਹੁਣ ਤੁਸੀਂ ਸਾਨੂੰ 2 ਲੱਖ ਰੁਪਈਆ ਬਿਆਨਾ ਦੇਣਾ ਵਾ, ਅਸੀਂ ਕਿੱਥੋਂ ਦੇਣਾ ਵਾ? ਅਸੀਂ ਤੇ ਸਾਰੇ ਮਕਾਨ ਤੇ ਲਾਤੇ। ਚਲੋ ਜੀ 2 ਲੱਖ ਬਿਆਨਾ ਦੇ ਦਾਂਗੇ, ਕਿਉਂਕਿ ਮੇਰੀ ਵਜ੍ਹਾ ਤੋਂ ਹੀ ਲੱਖ ਰੁਪਈਆ ਸਿਰ ਹੋਇਆ ਤੁਹਾਡੇ। ਮਿਹਰਬਾਨੀ। ਤੇ ਗੱਲ ਇਹ ਆ ਕਿ ਜਦੋਂ ਇੱਥੇ ਰਹਿਣਾ ਜੋ ਤੇ ਫਿਰ ਲੈਣ ਦੇਣ ਬਸ 1 ਮਿੰਟ ਹੈ। ਹਾਂਜੀ ਹੈਲੋ ਹਾਂ ਅਸਗਰ, ਉਹ ਨਾ ਉਹਨਾਂ ਨੂੰ ਬਿਆਨਾ ਮੋੜ ਦੇ। ਲੱਖ ਨਾਲ ਲੱਖ ਤੂੰ ਮੋੜ ਦੇ। ਮੂੰਹ ਤੇ ਮਾਰੋ ਜੀ ਉਹਦੇ। ਆਹੋ ਉਹ ਭਾਜੀ ਆ ਗਏ ਨੇ ਸਾਡੇ ਕੋਲ, ਭਾਈ ਅਸਲਮ ਕਹਿੰਦੇ ਆ ਲੱਖ ਨਾਲ ਲੱਖ ਮੋੜ ਦਿਓ ਤੁਸੀਂ। ਉਹਨਾਂ ਦੇ ਬਲਕਿ ਮੂੰਹ ਤੇ ਮਾਰੀ। ਮੂੰਹ ਤੇ ਮਾਰੋ ਨਾ। ਲੱਖ ਦੇਣਾ ਹੀ ਮੈਂ ਆ ਤੁਹਾਡਾ, ਤੇ ਉਹੀ ਲੱਖ ਦੇਣਾ ਤੁਸੀਂ ਜਿਹੜਾ ਉਹ ਘੋਲਿਆ। ਲੱਖ ਉਤਲਾ ਮੈਂ ਦੇਣਾ। ਦਿਓ ਦਫਾ ਮਾਰੋ। ਮੂੰਹ ਤੇ ਮਾਰ ਇਹਦੇ ਮੂੰਹ ਤੇ ਮਾਰ ਲੱਖ ਨਾਲ ਲੱਖ। ਤੇ ਜਦੋਂ ਇਹਦੇ ਮੂੰਹ ਤੇ ਮਾਰੇ ਨਾ ਉਤੋਂ ਰਬਟਾਂ ਲਾ ਲਈ, ਇਹਦੇ ਮੂੰਹ ਤੇ ਵੱਜਦੇ ਹੀ ਖਿਲਰ ਜਾਣ। ਇਹ ਅੱਗੇ ਪਿੱਛੇ ਵੇਂਦਾ ਫਿਰੇ ਵੀ ਮੂੰਹ ਤੇ ਵੱਜਾ ਜਾਂ ਕਿੱਧਰ ਨੂੰ ਗਏ ਪੈਸੇ। ਇਕੱਠੇ ਕਰਦੇ ਇਹਨੂੰ ਟਾਈਮ ਲੱਗੇ। ਮਾਰ ਇਹਦੇ ਮੂੰਹ ਤੇ। ਵੈਰੀ ਗੁੱਡ। ਮਾਰਤੇ ਮੁੰਡੇ ਨੇ। ਇਹ ਇਦਾਂ ਹੀ ਕਰਨਾ ਚਾਹੀਦਾ ਭਾਈ। ਜਦੋਂ ਪੈਸੇ ਦੇਣੇ ਕੰਮ ਕਾਰੋਬਾਰ ਦੇ ਵਿੱਚ, ਇਹ ਕਈ ਵਾਰੀ ਸਾਡੇ ਨਾਲ ਊਂਚ ਨੀਚ ਹੋ ਜਾਂਦੀ ਹੈ। ਅਸੀਂ ਤੇ ਮਾਰੀ ਦਾ ਮੂੰਹ ਤੇ ਅਗਲੇ ਦੇ ਬੰਦੇ ਤੇ ਪੈ। ਲਓ ਜੀ ਰੁਪਈਆ। ਖਰੇ ਬੰਦੇ ਦੀ ਇਹ ਹੀ ਨਿਸ਼ਾਨੀ ਹੈ। ਖਰੇ ਹੀ ਆ ਜੀ, ਆ ਖਰਿਆਂ ਦੇ ਮੱਥੇ ਲਾਤਾ ਤੁਹਾਨੂੰ ਰੱਬ ਨੇ। ਬਸ ਰੱਬ ਹੀ ਹੈ ਨਾ, ਅੱਲਾਹ ਤਾਲਾ। ਗੱਲ ਇਹ ਆ ਕਿ 40000 ਰੁਪਈਆ ਤੁਹਾਨੂੰ ਇੱਕ ਦੇਣਾ ਹੁਣ ਮੈਂ। ਠੀਕ ਆ। ਤੇ 2 ਲੱਖ ਮੇਰਾ ਐਡਵਾਂਸ ਆ ਜਾਣਾ ਤੁਹਾਡੇ ਹਾਲ। ਹਾਂਜੀ ਬਿਲਕੁਲ ਜੀ, 2,40,000 ਰੁਪਈਆ ਤੁਸੀਂ ਦੇਣਾ ਵਾ। ਹਾਂਜੀ ਹਾਂਜੀ। ਨਾਲੇ ਗੱਲ ਜਿਹੜੀ ਆ ਨਾ ਸਿੱਧੀ ਹੁੰਦੀ ਆ। ਹਾਂਜੀ 1200 ਰੁਪਏ ਵਾਲਾ ਆਪਾਂ ਸਟਾਂਪ ਲਿਖਾਉਣਾ ਵਾ। ਹਾਂਜੀ ਹਾਂਜੀ। ਤੇ ਉਸ ਤੋਂ ਇਲਾਵਾ ਜਿਹੜਾ ਕਿਰਾਏਦਾਰੀ ਲਿਖੀ ਜਾਂਦੀ ਆ ਨਾ, ਆਪਾਂ ਥਾਣੇ ਜਮ੍ਹਾਂ ਕਰਾਈ ਦੀ ਆ। ਹਾਂਜੀ ਹਾਂਜੀ। ਤਾਂ ਕਿ 100 ਅਬੀ ਨਬੀ ਹੋਵੇ। ਥਾਣੇ ਜਿਹੜਾ ਵੀ ਕਿਰਾਏਦਾਰ ਆ ਨਾ ਉਹਨੂੰ ਆਪਣਾ ਚੱਠਾ ਉੱਥੇ ਜਮ੍ਹਾਂ ਕਰਵਾਉਣਾ ਜ਼ਰੂਰੀ ਸਟਾਮ ਜੀ। ਮੈਂ ਕਹਿੰਦਾ ਉੱਥੇ ਕੋਈ ਰੁਪਈਆ 3000 ਰੁਪਈਆ ਲੱਗਣਾ ਜੀ। ਉਹ ਗੱਲ ਹੀ ਕੋਈ ਨਹੀਂ ਭਾਜੀ। 3000 ਦੀ ਗੱਲ ਹੀ ਕੋਈ ਨਹੀਂ। ਕਾਰੋਬਾਰੀ ਬੰਦੇ ਹੈਗੇ ਆ। ਹਾਂਜੀ ਹਾਂਜੀ। ਅਸਲ ਦੇ ਵਿੱਚ ਗੱਲ ਇਹ ਆ ਕਿ ਜਦੋਂ ਅਸੀਂ ਲਿਖ ਪੜਤ ਕਰ ਲੈਣੀ ਆ ਨਾ, ਬਿਲਕੁਲ ਠੀਕ। ਜੇ ਤੁਸੀਂ ਮੁਕਰੋਗੇ ਤੇ ਤੁਸੀਂ ਦੇਣਾ ਵੱਧ ਸਾਨੂੰ, ਆ 2 ਨਾ 2 ਤੁਸੀਂ ਮੋੜ ਦੇਣਾ। ਹਾਂਜੀ ਬਿਲਕੁਲ। ਤੇ ਅਸੀਂ ਅਗਰ ਝੂਠ ਬੋਲਾਂਗੇ ਤੁਹਾਡੇ ਨਾਲ ਨਾ ਦਵਾਂਗੇ ਕੁਝ ਵੀ, ਤੇ 2 ਨਾ 2 ਅਸੀਂ ਮੋੜਾਂਗੇ ਭਾਈ। ਬਿਲਕੁਲ ਤੁਸੀਂ ਖਰੀ ਗੱਲ। ਔਰ ਦੂਸਰੀ ਗੱਲ ਇਹ ਹੈ, ਕਿਰਾਇਆ ਤੁਹਾਨੂੰ ਦੁਖਣਾ ਨਹੀਂ ਹੈਗਾ। ਹਾਂਜੀ ਹਾਂਜੀ। ਮੈਂ ਕਹਿੰਦਾ ਕਿ ਅੱਜ ਜਿੰਨਾ ਬੰਦਾ ਘਰੋਂ ਰਕਸ਼ੇ ਦਾ ਕਿਰਾਇਆ ਲਾ ਕੇ ਰੋਡ ਤੱਕ ਜਾਂਦਾ ਵਾ, ਹਾਂਜੀ ਹਾਂਜੀ, ਆ 2 ਗਲੀਆਂ ਤੋਂ ਬਾਹਰ ਰੋਡ ਆ ਜਾਂਦਾ ਵਾ। ਉੱਥੇ ਹਰ ਕਿਸਮ ਦੀ ਸਵਾਰੀ ਮਿਲਦੀ, ਚਿੰਚੀ ਮਿਲਦੀ, ਵੈਗਨ ਮਿਲਦਾ, ਲੋਕਲ ਰਕਸ਼ਾ ਜ਼ਰੂਰੀ ਆ। ਨਹੀਂ ਤੇ ਕਈ ਨਾ ਬੜੀਆਂ ਤੰਗ ਜੀਆਂ ਗਲੀਆਂ ਹੁੰਦੀਆਂ ਵਿੱਚ ਗੱਡੀ ਗੁੱਡੀ ਨੂੰ ਵੜਦੇ, ਅਸੀਂ ਆਪ ਬੜੇ ਤੰਗ ਹੁੰਦੇ ਆ। ਉਸ ਤੋਂ ਇਲਾਵਾ ਮੈਂ ਕਹਿੰਦਾ ਇੱਥੇ ਮਾਲ ਬਣੇ ਹੋਏ ਆ। ਉਹ ਤੇ ਫੁੱਲ ਮਾਲ। ਮੈਂ ਕਹਿੰਦਾ ਜਦੋਂ ਤੁਹਾਨੂੰ ਗਰਮੀ ਬਹੁਤੀ ਲੱਗੇ ਉਹਦੇ ਅੰਦਰ ਚੱਲ ਜਾਓ, ਛਾਵਾਂ ਵੇਖੀ ਜਾਓ। ਉਹ ਜਦੋਂ ਤੁਸੀਂ ਲੈਣੇ ਉਦੋਂ ਹੀ ਪੈਸੇ ਪੈਣੇ। ਹਾਂ ਇਹ ਤਾਂ ਵੈਸੇ ਹੀ ਠੰਡ ਪਈ ਜਾਣੀ। ਹਾਂਜੀ ਬੰਦਾ ਤੂੰ ਯਾਰ ਚੰਗਾ ਵਾ। ਹਾਂਜੀ ਆ ਲੱਗਦਾ ਮੁੰਡਾ ਗੱਡੀ ਵਾਲਾ ਫੋਨ ਕਰੀ ਜਾਂਦਾ। ਗੱਡੀ ਵਾਲਾ ਜੀ? ਗੱਡੀ ਵੀ ਆਪਣੀ? ਹਾਂਜੀ। ਗੱਡੀ ਕਿਹੜੀ ਹੈ ਜੀ? ਉਹ ਨਹੀਂ ਗੱਡੀ ਆਪਣੀ ਨਹੀਂ ਜੀ। ਉਹ ਤਾਂ ਗਰਾਜ ਆਪਣਾ 16 ਫੁੱਟਾ ਮਾਸ਼ਾਅੱਲਾ। ਵੱਡੀ ਗੱਡੀ ਖੜੀ ਕਰੋ ਭਾਵੇਂ। ਉਹ ਨਹੀਂ ਉਹ 2 ਮਿੰਟ ਮੋੜ ਕੇ ਲਾਉਣੀ ਹੁੰਦੀ, ਫੇਰ ਲੈ ਜਾਣੀ ਹੁੰਦੀ। ਆਪਣੀ ਨਹੀਂ ਗੱਡੀ ਕਿਰਾਏ ਦੀ ਹੁੰਦੀ ਹੈ ਜੀ। ਹਾਂਜੀ ਗੱਡੀ ਕਿਰਾਏ ਦੀ। ਤੇ ਉਹ ਗੱਲ ਇਹ ਆ ਕਿ ਤੁਸੀਂ ਆਪਣੀ ਗੱਡੀ ਰੈਂਟ ਤੇ ਪਾਈ ਆ? ਉਹ ਨਹੀਂ ਘਰ ਵਾਲਿਆਂ ਨੇ। ਹਾਂ ਬਾਲੇ ਆ ਪੁੱਤ ਹੋ ਗਈ ਆ ਗੱਲ। ਹਾਂ ਆ ਰੋਡ ਤੋਂ ਨਾ ਅੰਦਰ ਨੂੰ, ਆ ਵੱਡੇ ਚੌਂਕ ਚੋਂ ਨਾ ਅੰਦਰ ਨੂੰ ਆ 9 ਨੰਬਰ ਗਲੀ ਪੁੱਛ ਲਾ ਇਥੋਂ। ਹਾਂ ਸਾਹਮਣੇ ਆ ਵਾਈਟ ਗੇਟ ਲੱਗਾ। ਪੁੱਛਣ ਦੀ ਲੋੜ ਹੀ ਨਹੀਂ ਉਹਨੂੰ। ਕੋ ਰੋਡ ਤੋਂ ਸਿੱਧਾ ਪਾਵੇਗਾ ਨਾ, ਪਾਰਕ ਵਾਲੀ ਸੜਕ ਐ ਨੂੰ ਆ ਜਾਣੀ ਹੈ। ਹਾਂਜੀ ਉਹਦੇ ਨਾਲ ਹੀ 9 ਨੰਬਰ ਗਲੀ ਹੈ। ਉਹ ਸਾਹਮਣੇ ਕਬਰਸਤਾਨ ਆ, ਉਧਰ ਵਾੜ ਦਵੇ। ਉਹ ਫੇਂਦ ਵੇ ਸੁੱਤਿਆਂ ਵਿਆਂ ਨੂੰ। ਉਹ ਯਾਰ ਉਧਰ ਨੂੰ ਕਿਉਂ, ਇੱਧਰ ਨੂੰ ਆਵੇ। ਹਾਂ ਬਾਲੇ ਆ ਉਹ ਮਕਾਨ ਮਾਲਕ ਦਾ ਮੁੰਡਾ, ਬੀਬਾ ਮੁੰਡਾ ਖਾਨਦਾਨੀ ਲੱਗਦਾ। ਖਾਨਦਾਨੀ ਗੱਲ ਤੋਂ ਮੁਕਰਨ ਵਾਲਾ ਨਹੀਂਗਾ। ਹਾਂਜੀ ਮੈਂ ਪਹਿਲਾਂ ਹੀ ਕਹਿੰਦਾ ਸੀ ਕਿ ਨਸਲੀ ਲੱਭਦਾ ਆਪਾਂ ਨੂੰ। ਉਹ ਤਾਂ ਨਸਲੀ ਬੰਦੇ ਦੀ ਪਛਾਣ ਹੀ ਇਹ ਹੁੰਦੀ ਹੈ ਕਿ ਜੋ ਉਹਨੇ ਕਹਿ ਦੇਣਾ ਉਹਨੇ ਗੱਲ ਮੁੱਕ ਲੈਣੀ, ਨਾ ਨਹੀਂ ਕਰਨੀ। ਵਾਹ ਵਾਹ। ਤੇ ਚੱਲ ਮੇਰਾ ਪੁੱਤਰ ਗੱਡੀ ਲੈ ਆ ਜਾ। ਹਾਂ ਬਿਲਕੁਲ 9 ਨੰਬਰ ਸਾਹਮਣੇ ਗਲੀ ਦੇ ਬੰਦ ਗਲੀ ਆ, ਤੇ ਸਾਹਮਣੇ ਗੇਟ ਉਹਨਾਂ ਦਾ ਹੀ ਆ। ਉੱਥੇ ਅੰਦਰ ਬੈਠਾ ਮੈਂ ਪੁੱਤ। ਨਸਲੀ ਨਾ ਕੁੱਤਾ ਲੱਭਦਾ ਜੇ ਨਾ ਕਿਰਾਏਦਾਰ ਲੱਭਦਾ। ਇਹ ਅੱਲਾ ਦੀ ਮਿਹਰਬਾਨੀ ਹੈ ਕਿ ਤੁਸੀਂ ਸਾਨੂੰ ਲੱਭੇ। ਬਈ ਭਾਈ ਨਸਲੀ ਨੂੰ ਨਸਲੀ ਟੱਕਰਦਾ ਹੁੰਦਾ ਜੀ ਆ। ਇਹ ਵੇਖੋ ਨਾ ਗੱਲ ਤੋਂ ਮੁੱਕਰ ਜਾਣਾ। ਕਾਰੋਬਾਰੀ ਵਾਲੇ ਬੰਦੇ ਆ ਅਸੀਂ। ਨਹੀਂ ਜੀ ਨਹੀਂ, ਗੱਲ ਹੀ ਤੇ ਹੁੰਦੀ ਬੰਦੇ ਦੀ। ਹਾਂਜੀ ਕਾਰੋਬਾਰ ਦੀ ਗੱਲ ਹੀ ਨਹੀਂ। ਉਹਦੇ ਸਾਰੇ ਕਾਰੋਬਾਰ, ਉਹਦੀ ਸਾਰੀ ਜ਼ਿੰਦਗੀ ਸਮਝੋ ਕਿ ਬੇੜਾ ਹੀ ਗਰਕਾ। ਲਓ ਜਨਾਬ। ਹਾਂਜੀ ਗੱਡੀ ਮੁੰਡਾ ਲੈਣ ਜਿਹੜੀ ਆ ਉਹ ਤੁਸੀਂ ਦੱਸਿਆ ਸੀ ਵੀ ਰੈਂਟ ਰੂੰਟ ਵਾਲੀ। ਉਹ ਆਹੋ ਕਿਰਾਏ ਦੀ ਹੁੰਦੀ ਆ। ਉਹ ਅਸਲ ਜਨਾਬ ਸਾਡਾ ਵਾ ਖੱਲਾਂ ਦਾ ਕੰਮ। ਖੱਲਾਂ ਦਾ? ਹਾਂਜੀ ਅੱਛਾ ਤੇ ਉਹ ਮਸਦਾ ਭਰਿਆ ਪਿਆ ਖੱਲਾਂ ਦਾ। ਤੇ ਮਕਾਨ ਅਸੀਂ ਲੱਭਣ ਦੇ ਸੀ। ਵਾਕਈ ਮਕਾਨ ਪਿਛਲੀ ਗਲੀ 'ਚ ਵੀ ਮੁੰਡੇ ਨੇ ਦਿਖਾਏ ਆ। ਇੱਕ ਮਿੰਟ। ਲੇਕਿਨ ਉਹ 2 ਕਮਰੇ 3 ਕਮਰੇ ਨਹੀਂ ਨਹੀਂ ਪਹਿਲੇ ਮੇਰੀ ਗੱਲ ਸੁਣੋ। ਤੁਸੀਂ ਕਿਹਾ ਮਸਦਾ ਭੜਿਆ ਖੱਲਾਂ ਦਾ? ਹਾਂਜੀ
ਸਮਾਨ ਲਿਆਉਣਾ ਨਾ ਤੁਸੀਂ ਇੱਥੇ ਆਪਣਾ। ਹਾਂ ਉਹ ਸਮਾਨ ਹੀ ਆ ਸਾਡਾ, ਉਹ ਮਾਲ ਪਾਣੀ ਉਹਨੂੰ ਹੀ ਸਮਾਨ ਕਹਿੰਦੇ ਆ ਜੀ। ਅਸਲ 'ਚ ਨਾ ਸਾਡਾ ਖੱਲਾਂ ਦਾ ਕਾਰੋਬਾਰ ਆ। 2-3 ਮਕਾਨ ਹੋਰ ਵੀ ਅਸੀਂ ਲਏ ਆ, ਪਿੱਛੇ ਜੇ ਲੱਭਦਾ ਸੀ ਅਜੇ ਕੀ ਉਹਦਾ ਕਿਰਾਇਆ ਵੀ ਥੋੜਾ ਸੀ। ਅਸੀਂ ਕਿਹਾ ਨਹੀਂ ਸ਼ੀਟ ਸ਼ੂਟ ਲੱਗੀ ਹੋਵੇ, ਕੀੜੀ ਦਾ ਬੜਾ ਡਰ ਆ ਜੀ, ਕੀੜੀ ਨਹੀਂ ਪੈਣੀ ਚਾਹੀਦੀ। ਅਸੀਂ ਇੱਥੇ ਖੱਲ ਰੱਖਣੀ ਆ ਜਨਾਬ, ਉੱਤੋਂ ਚਾਰੇ ਕਮਰਿਆਂ 'ਚ ਤੁਹਾਡਿਆਂ 'ਚ ਏਸੀ ਆ। ਮੇਰਾ ਮਾਲ ਤੇ ਮੈਂ ਕਹਿੰਦਾ ਆਕੜਨਾ ਹੀ ਨਹੀਂਗਾ ਜਨਾਬ, ਕਿਉਂਕਿ ਨਰਮ ਖੱਲ ਦੇ ਬੜੇ ਪੈਸੇ ਲੱਗਦੇ ਆ। ਇਹ ਜਦੋਂ ਆਕੜ ਜਾਂਦੀ ਹੈ ਤੇ ਪੈਸੇ ਘੱਟ ਜਾਂਦੇ ਆ ਜਨਾਬ। ਹੈ ਇਹਨੂੰ ਜਿੰਨਾ ਮਰਜ਼ੀ ਲੂਣ ਲੱਗਾ ਹੋਵੇ ਤੇ ਇਹਦੀ ਐ ਉਕੜਾਓ ਆ ਨਾ ਜਿਹੜੀ, ਇਹ ਟੁੱਟ ਭੱਜ ਹੋ ਜਾਂਦੀ ਆ। ਇਹ ਫਿਰ ਤੈਨੂੰ ਪਤਾ ਵਾ ਢੋਲ ਝੋਲ ਬਣਨੇ ਹੁੰਦੇ, ਜੁੱਤੀਆਂ ਜੈਕਟਾਂ, ਇਹ ਫਿਰ ਮਾੜੀ ਖੱਲ ਨਹੀਂ ਚੱਲਦੀ ਉੱਥੇ ਭਾਜੀ। ਇਹ ਵੇਖੋ ਸ਼ੀਟ ਲੱਗੀ ਹੈ, ਇਹ ਤਦੀ ਤੈਨੂੰ ਇੱਥੇ ਕੀੜੀ ਵੈਸੇ ਵੀ ਨਹੀਂ ਆਉਂਦੀ। ਵੈਰੀ ਗੁੱਡ। 5000 ਪਰ ਇਹ ਮਕਾਨ ਮੈਂ ਖੱਲਾਂ ਲਈ ਨਹੀਂ ਬਣਾਇਆ, ਇਹ ਚ ਸਮਾਨ ਲਿਆਓ। ਆ ਇਹੋ ਜਿਹਾ ਸਮਾਨ ਨਹੀਂ ਹੁੰਦਾ, ਦੇਖੋ ਇਹ ਚੁੱਕ ਦੇਣਾ, ਇਹ ਚੁੱਕ ਦੇਣਾ ਆਪਾਂ, ਇਹ ਚੁੱਕ ਦੇਣਾ ਆਪਾਂ। ਮੈਂ ਬੈੱਡ ਵੀ ਚੁੱਕ ਦੇਣਾ, ਤੁਸੀਂ ਸ਼ੀਟ ਪੱਟ ਦੇਣੀ ਆ ਮੈਂ ਇਥੋਂ, ਉਹ ਆ ਸਾਰਾ ਕੁਝ ਪੱਟ ਦੇਣਾ ਇਥੋਂ। ਉਹ ਭਾਈ ਕਿਹੜੀ ਸ਼ੀਟ ਪੱਟ ਦੇਣੀ ਆ ਤੈਨੂੰ? ਇਹ ਪੱਟ ਦੇਣਾ ਨਾ ਭਾਈ, ਥੱਲੇ ਕਰ ਤੂੰ ਸ਼ੀਟ ਇੱਥੇ ਧਾਂਕ ਲੱਗਣੀ ਆ। ਇੱਥੇ ਤੇ 5-7 ਖੱਲਾਂ ਆਈਆਂ, ਉੱਤੇ ਕਿੱਥੇ ਰੱਖਣੀਆਂ ਭਾਈ? ਇੱਥੇ ਤੇ ਵਾਇਆ ਕਿੰਨਾ ਵੱਜ ਜਾਣਾ, ਇਹ ਇੱਥੋਂ ਜਾ ਕੇ ਛੱਤ ਤੱਕ ਲੱਗ ਜਾਣੀ। ਉਹ ਤੇਰਾ ਦਿਮਾਗ ਠੀਕ ਆ? ਆ ਖੱਲਾਂ ਖੁੱਲਾਂ ਵਾਸਤੇ ਮੈਂ ਮਕਾਨ ਨਹੀਂ ਦੇਣਾ, ਮੈਂ ਕਿਸੇ ਖਲ ਨਾਇਕ ਨੂੰ ਇਹ ਮਕਾਨ ਨਹੀਂ ਦੇਣਾ, ਤੈਨੂੰ ਮੈਂ ਦੱਸ ਦਿਆਂ। ਉਹ ਭਾਈ ਤੂੰ ਸਮਝਿਆ ਨਹੀਂ, ਤੂੰ ਤੇ 35 ਦਾ 40 ਤੇ ਮੈਂ ਹੀ ਭਰਨੇ ਆ। ਲੱਖ ਨਾਲ ਲੱਖ ਐਡਵਾਂਸ ਦਿੱਤਾ ਮੈਂ ਤੇ। ਉਹ ਚੱਲੇ ਮੇਰੇ ਘਰ ਨੂੰ, ਮੈਂ ਤੇਰੀ ਜਾਨ ਛਡਾਤੀ। ਤੂੰ ਮਿੰਟ ਬਾਅਦ ਖਾ ਕਿਹੜਾ ਤੂੰ ਲੱਖ ਨਾਲ ਲੱਖ ਦੇਣਾ? ਉਹ ਜਿਹੜਾ ਉਹਨੂੰ ਮੋੜਿਆ ਉਹ ਲੱਖ ਮੈਂ ਹੀ ਦੇਣਾ। ਉਹ ਮਰ ਗਿਆ ਤੇਰਾ। ਇੱਥੇ ਆਪਣੇ ਬੱਚੇ ਲੈ ਕੇ ਆ, ਮਕਾਨ 'ਚ ਜਿੱਦਾਂ ਲੋਕੀ ਰਹਿੰਦੇ ਉਦਾਂ ਰਹਿ, ਤੂੰ ਖੱਲਾ ਰੱਖਣ ਲਈ ਮਕਾਨ ਲੈਣ ਦੇ। ਉਹ ਭਾਈ ਉਹ ਤੇ ਸ਼ੁਕਰ ਅਲਹਮਦੁਲਿਲਾ ਰੋਡ ਤੇ ਸਾਡੀ ਆਪਣੀ ਕੋਠੀ ਆ। ਗੱਲ ਇਹ ਆ ਕਿ ਉਸ ਰੋਡ ਦੇ ਉੱਤੇ ਉਸ ਕੋਠੀ 'ਚ ਖੱਲਾਂ ਕੀ ਰੋਣ ਲੱਗ ਪੈਂਦੀ ਨਹੀਂ, ਉਹ ਤੇ ਘਰ ਵਾ ਸਾਡਾ। ਤੈਨੂੰ ਮੈਂ ਏਸੀ ਦੇਵਾਂ ਲਾ ਕੇ ਖੱਲਾਂ ਵਾਸਤੇ? ਉਹ ਆਕੜਦੀਆਂ ਨਹੀਂ। ਵੈਰੀ ਗੁੱਡ। ਕਮ ਸੇ ਕਮ 1.5 ਟਨ ਦਾ ਏਸੀ ਬਣਾ ਆ। 1 ਟਨ ਦਾ ਇਹ ਵੀ ਪਟਾ ਦੇਣਾ ਮੈਂ। ਅਮ ਮੁੰਡੇ ਸੱਦੇ ਆ, ਉਹਨਾਂ ਜਿੱਦਾਂ ਹੀ ਖੱਲਾਂ ਰੱਖਣੀਆਂ ਇਹ ਪੱਟ ਦੇਣਾ ਅਸੀਂ। ਇੱਥੇ ਲੱਗਣਾ 2 ਟਨ ਦਾ ਭਾਜੀ। ਤੂੰ ਇੱਥੋਂ ਉੱਠ ਇੱਥੋਂ। ਉਹ ਭਾਈ ਗੱਲ ਸੁਣ, ਇਹ ਮਕਾਨ ਮੈਂ ਤੈਨੂੰ ਨਹੀਂ ਦੇਣਾ। ਉਹ ਤੈਨੂੰ ਮੈਂ 2 ਲੱਖ ਰੁਪਇਆ ਦਿੱਤਾ, ਫਿਰ ਮੈਂ ਉਹੀ ਤੇ ਪਹਿਲਾਂ ਗੱਲ ਕੀਤੀ ਹੈ। ਚਵਲਾ ਤੂੰ ਮੇਰੇ ਚੰਗੇ ਭਲੇ ਗਾਹਕ ਭਜਾਤੇ। ਉਹਨਾਂ ਕੋਲ ਲੱਖ ਰੁਪਇਆ ਸੀ ਪਗੜੀ ਲਈ, ਉੱਥੇ ਲੱਖ ਨਾਲ ਲੱਖ ਮੋੜਨਾ ਪੈ ਗਿਆ ਸਾਨੂੰ। ਹੈ ਯਾਰ ਤੇ ਮੈਂ ਹੀ ਦੇਣਾ, ਮੈਨੂੰ ਪੈ ਗਿਆ ਤੇ ਲੱਖ ਮੈਂ ਤੈਨੂੰ ਦਵਾਂਗਾ। ਉਹ ਤੇ ਮੈਂ ਤੇਰੇ ਕੋਲ ਲੈ ਕੇ ਛੱਡਾਂਗਾ ਹੁਣ। ਕਿਹੜਾ ਖੱਲਾਂ ਵਾਲਾ ਕੌਣ ਮਕਾਨ ਦਿੰਦਾ? ਖੱਲਾਂ ਵਾਲੀ ਦੁਕਾਨ ਹੁੰਦੀ ਆ। ਉਹ ਭਾਜੀ ਲੱਗਦਾ ਗੱਡੀ ਵਾਲੇ ਤੇ। ਹਾਂ ਬੋਲੇ। ਓਏ ਆ ਗੇਟ, ਓਏ ਆਹੋ ਆਹੀ ਗੇਟ ਆ ਪੁੱਤ। ਇਹ ਨਹੀਂ ਗੇਟ, ਬੰਦੇ ਨਾਲ ਆ ਤੇਰੇ। ਗੇਟ ਪੁੱਟ ਦਿੱਤਾ, ਇਹ ਨਹੀਂ ਹੈਗਾ। ਹਾਂ ਮੇਰਾ ਪੁੱਤ ਗੱਡੀ। ਉਹ ਬਾਲੇ ਉਧਰ ਨੂੰ ਮੋੜ ਲੈ ਜਿੱਧਰੋਂ ਲੈ ਕੇ ਆਇਆ ਵਾਂ। ਓ ਯਾਰ ਇੱਕ ਮਿੰਟ ਚੁੱਪ ਕਰ, ਤੈਨੂੰ ਪੈਸੇ ਦਿੱਤੇ। ਉਹ ਮੈਂ ਤੂੰ ਮੇਰੇ ਮਕਾਨ ਦੇ ਵਿੱਚ ਖੱਲਾਂ ਕਿਹੜੀ ਗੱਲੋਂ ਲਵਾਉਂਦੇ ਆ? ਪੁੱਤਰ ਬੰਦੇ ਸੱਦ ਲਾ, ਮੋਟਰਸਾਈਕਲਾਂ ਤੇ ਪਤਾ ਨਹੀਂ ਕਿੱਥੇ ਭੱਜੇ ਫਿਰਦੇ ਆ। ਓਏ ਸਾਰਾ ਮਹੱਲਾ ਮੇਰਾ ਵਾਕਬਾ, ਜਿੰਨੇ ਮਰਜ਼ੀ ਬੰਦੇ ਲੈ ਆ। ਸਾਡੀ ਜੰਪ ਵਾਲੇ ਇੱਥੇ ਦੀ ਆ। ਅੱਛਾ ਗੱਲ ਸੁਣ, ਬੰਦੇ ਰਹਿਣ ਦੇ, ਬੰਦੇ ਇਹਨਾਂ ਦੇ ਉਹੀ ਖੱਲਾਂ ਲਾ ਲੈਣਗੇ। ਕਿਹੜੇ ਬੰਦੇ ਖੱਲਾਂ ਲਾ ਲੈਣਗੇ? ਮੈਂ ਤੁਹਾਡੀਆਂ ਖੱਲਾਂ ਲਾ ਦੇਣੀਆਂ ਨਾਲੋਂ। ਕੀ ਹੋਇਆ? ਖੱਲਾਂ ਵਾਸਤੇ ਤੈਨੂੰ ਮਕਾਨ ਦੇਣਾ ਵਾ? ਉਹ ਯਾਰ ਬੰਦੇ ਅਸਲ 'ਚ ਮਸਦਾ ਭੱਜਿਆ ਹੋਇਆ, ਕਮ ਸੇ ਕਮ 80-90 ਹਜ਼ਾਰ ਖੱਲ ਪਈ ਆ। ਵੇਖੋ 1.5 ਲੱਖ ਦਾ ਏਸੀ ਲਵਾਇਆ। ਆ ਸ਼ੀਟ ਵੇਖ ਰਹੇ ਆ। ਇਹਦੀ ਵਜ੍ਹਾ ਤੋਂ ਕੀੜੀ ਨਹੀਂ ਪੈਣੀ, ਇਹਦੀ ਵਜ੍ਹਾ ਤੋਂ ਕੀੜੀ। ਜਿਹੜਾ ਮਕਾਨ ਤੇਰੇ ਇੱਕ ਮਾਰਨੀ ਜਦੋਂ ਇੱਥੇ ਤੂੰ ਖੱਲਾਂ ਲਾਉਣੀਆਂ। ਯਾਰ ਕੈਸਾ ਬਦਤਮੀਜ਼ ਆ ਤੂੰ। ਬਦਤਮੀਜ਼ ਤੂੰ ਆ। ਮਕਾਨ 'ਚ ਤੂੰ ਬੱਚੇ ਲੈ ਕੇ ਆ, ਮਕਾਨ 'ਚ ਤੂੰ ਆਪਣਾ ਆਪ ਲੈ ਕੇ ਆ, ਤੂੰ ਭਾਈ ਲੈ ਕੇ ਆਉਂਦੇ ਆ। ਆਪਣਾ ਕਿਰਾਏ ਤੇ ਦੇ, ਤੇ ਮੈਂ ਢਾ ਦੇਵਾਂ ਉਹਨੂੰ ਬਲਡੋਜ਼ਰ ਫੇਰਦਾ ਆਪਣੇ ਵਾਲੇ ਤੇ। ਉਹ ਤੇ ਖੱਲਾਂ ਲਾ, ਬੱਚੇ ਇੱਥੇ ਲੈ ਆ। ਓਏ ਉਹ ਮਕਾਨ ਖੱਲਾਂ ਵਾਲਾ ਤੇ ਇਹ ਮਕਾਨ ਖੱਲਾਂ ਵਾਲਾ? ਇਹ ਤੇ ਗੋਦਾਮ ਹੈ, ਇੱਥੇ ਪਹਿਲੋਂ ਕਿ ਰਹਿੰਦਾ। ਓਏ ਇੱਥੇ ਉਹ ਤੂੰ ਰਹਿਣਾ ਇੱਥੇ? ਓਏ ਮੈਂ ਤੂੰ ਰਹਿੰਦਾ ਨਹੀਂ ਇੱਥੇ, ਤੈਨੂੰ ਟੈਨਸ਼ਨ ਕਾਦੀ? ਤੈਨੂੰ ਕਿਰਾਇਆ ਨਾ ਤੈਨੂੰ ਤੇ ਮਹੀਨਾ ਇਦਾਂ ਲੱਗਣਾ ਜਿੱਦਾਂ 24-25 ਦਿਨਾਂ ਦਾ। 4-5 ਦਿਨ ਪਹਿਲਾਂ ਤਾਂ ਕਿਰਾਇਆ ਦੇ ਦਿਆ ਕਰਨਾ, ਮਹੀਨਾ ਮੁਕਾਉਂਦਾ ਤੈਨੂੰ ਮਕਾਨ ਦੇ ਕੇ ਮੈਨੂੰ 24-25 ਦਿਨਾਂ ਦਾ ਨਹੀਂ ਲੱਗਣਾ। ਮੈਨੂੰ ਤੇ ਮਹੱਲੇ ਵਾਲਿਆਂ ਨੇ ਫੋਨ ਕਰ ਕਰਕੇ 1-1 ਘੰਟਾ ਮੈਨੂੰ ਗਣਾਉਣਾ ਵਾ। ਇੰਨੀ ਹਮਕ ਆਉਣੀ ਆ ਖੱਲਾਂ ਦੀ। ਓਏ ਹਮਕ ਕਿੱਥੋਂ ਆਣੀ? ਅਸੀਂ ਉਹਨਾਂ ਲੂਣ ਲਾ ਕੇ ਰੱਖਣਾ ਭਾਜੀ, ਉਹ ਤੋਂ ਏਸੀ ਚੱਲਣੇ। ਹਮਕ ਕਿੱਥੋਂ? ਹਮਕ ਤੇ ਆਉਣੀ ਨਹੀਂ ਦੇਣੀ। ਇੱਥੇ ਤੇ ਬੇਲੀ ਇੰਨਾ ਆਉਣਾ, ਹਮਕ ਸਾਨੂੰ ਆਉਂਦਾ ਹੀ ਹੋਣੀ। ਤੂੰ ਮੇਰੇ ਜ਼ਖਮਾਂ ਤੇ ਲੂਣ ਲਾਉਂਦੇ ਆ ਵਾ। ਉਹ ਮੈਂ ਖੱਲਾਂ ਨੂੰ ਲਾਉਣਾ ਭਾਈ, ਤੇਰੇ ਜ਼ਖਮਾਂ ਤੇ ਮੈਂ ਪੈਸੇ ਲਾਉਣੇ ਆ, ਤੂੰ ਟੈਨਸ਼ਨ ਨਾ ਲੈ। ਮੈਂ ਤਾਂ ਕਰ ਦਿਆ, ਮੈਂ ਸਾਲ ਹੀ ਮੈਂ ਇੱਥੇ ਤੈਨੂੰ 1 ਮਿੰਟ ਨਹੀਂ ਖੱਲ ਲਾਉਣ ਦੇਣੀ। ਓਏ 1 ਮਿੰਟ ਕੀ ਭਾਈ, ਮੈਂ ਤੈਨੂੰ ਪੈਸੇ ਦੇਣੇ। ਫਿਰ ਉਹੀ ਮੈਂ ਪਹਿਲਾਂ ਹੀ ਕਿਹਾ ਵੀ ਕੰਜਰ ਮਕਾਨ ਮਾਲਕ ਨਾ ਲੱਭੇ, ਕੋਈ ਖਾਨਦਾਨੀ ਬੰਦਾ ਲੱਭੇ। ਆ ਤੇਰਾ ਹੁਣ ਮੈਂ ਫੋਨ ਤੇ ਆਖਿਆ ਕਿ ਬੰਦਾ ਖਾਨਦਾਨੀ ਹੈ। ਉਹ ਤੂੰ ਤੇ 5 ਮਿੰਟ ਖਾਨਦਾਨ 'ਚੋਂ ਬਾਹਰ ਆਉਂਦੇ ਆ ਆਪਣੇ। ਹੈ ਮੈਨੂੰ ਤੂੰ ਨਸਲੀ ਲੱਗਣੀ ਨਹੀਂ ਰਿਹਾ, ਤੂੰ ਗੱਲਬਾਤ ਤੇ ਨਹੀਂ ਠਹਿਰਾਉਂਦੇ ਆ। ਹੈ ਉਹ ਤੈਨੂੰ ਲੱਖ ਪੈਣਾ ਸੀ, ਮੈਂ ਆਪਣੇ ਤੇ ਪਾ ਲਿਆ ਵਾ। ਤੇਰੀਆਂ ਖੱਲਾਂ ਇੱਥੇ ਲਵਾ ਕੇ ਬੰਦਾ ਨਸਲੀ ਹੁੰਦਾ ਹੈ? ਤੇ ਪੈਸੇ ਲੈਣੇ, ਕਿਰਾਇਆ ਨਹੀਂ ਦੇਣਾ ਤੈਨੂੰ, ਅੱਲਾ ਵਾਸਤੇ ਰਹਿਣਾ ਇੱਥੇ ਮੈਂ। ਉਹ ਜਿਹੜੇ ਵਿਹੜਿਆਂ ਦੀਆਂ, ਜਿਹੜੇ ਬੱਕਰਿਆਂ ਦੀਆਂ ਖੱਲਾਂ ਸਾਰੀ ਜ਼ਿੰਦਗੀ ਉਹ ਧੁੱਪੇ ਬੰਨੀ ਰੱਖੇ, ਤੇ ਉਹਨਾਂ ਦੀਆਂ ਖੱਲਾਂ ਤੂੰ ਏਸੀ 'ਚ ਰੱਖਣ ਲੱਗਾ। ਤੇਰਾ ਦਿਮਾਗ ਠੀਕ ਆ? ਹਾਂ ਬਾਲੇ। ਹਾਂ ਪੁੱਤਰ। ਉਹ ਇਹਦਾ ਨੰਬਰ ਬਲੈਕ ਲਿਸਟ ਤੇ ਲਾ ਓਏ। ਚੱਲ ਮੇਰਾ ਪੁੱਤ। ਚੱਲ ਮੋੜ ਲੈ ਇਧਰੋਂ ਪਰੇ ਨੂੰ। ਓਏ ਮਾਲਕ ਮਕਾਨ ਹੈਗਾ ਵਾ, ਬਹੁਤੇ ਪੈਸੇ ਦਿੱਤੇ ਨਾ, ਪਾਗਲ ਹੋ ਗਿਆ। ਉਹ ਪਾਗਲ ਤੂੰ ਹੋ ਗਿਆ ਓਏ। ਹਾਂ ਮੇਰਾ ਚੱਲ ਮੇਰਾ ਪੁੱਤ ਏਦਾਂ ਕਰ, ਆ ਬਾਹਰਲਾ ਗੇਟ ਖੁੱਲਾ ਹੀ ਆ, ਉੱਤੇ ਪੌੜੀ ਚੜਦੀ, ਪਹਿਲੋਂ ਤੇ ਛੱਤ ਤੇ ਰੱਖੋ ਨਾ ਸਾਰੀਆਂ। ਉਹ ਪੌੜੀ ਨਹੀਂ ਚੜਦੀ ਓਏ।
ਔਰ ਦੂਜਾ ਜਿਹੜਾ ਮਸਦਾ ਨਾ ਉਹ ਖੱਲਾਂ ਹੈਗੀਆਂ ਵਾ ਪੁਰਾਣੀਆਂ, ਉਹ ਇੱਥੇ ਏਸੀ ਉਹ ਚਲਾਉਣੀਆਂ। 3 ਨੰਬਰ ਗਲੀ 'ਚ ਲੈ ਆ ਗੱਡੀ, 3 ਨੰਬਰ ਗਲੀ 'ਚ ਉਧਰ ਦੀ ਗੇਟ ਹੈਗਾ ਨਾ ਨੂੰ ਹੈਗਾ। ਉਧਰ ਨੂੰ ਜਾਣ ਦਿਓ, ਨਿੱਕੀ ਗਲੀ ਆ, ਉਹ 'ਚ ਹਾਂ ਫਸੇ ਤੇਰਾ। ਮੇਰਾ ਪੁੱਤਰ ਆ ਉੱਤੇ ਰੱਖੋ ਮਾਲ, ਉੱਤੇ ਛੱਤ ਤੇ ਜਿਹੜਾ ਤਾਜ਼ਾ ਮਾਲ ਆ ਨਾ ਉਹ ਉੱਤੇ ਲੈ ਜਾਓ, ਜਿਹੜੀ ਬਾਅਦ ਚ ਗੱਡੀ ਆਏਗੀ ਉਹ ਇੱਥੇ ਲਾਵਾਂਗੇ, 2 ਦਿਨ ਪੁਰਾਣਾ ਪੁੱਤ ਬਾਅਦ ਚ ਵਿਕਣੀਆਂ ਲਾਉਣ। ਓਏ ਇੱਥੇ ਨਾ ਹੀ ਗਲੀ 'ਚ ਫਾਇਰਿੰਗ ਹੁੰਦੀ ਹੀ ਆ। ਉਹ ਭਾਈ ਗੱਲ ਸੁਣ ਲੈ, ਫੈਰੀਆਂ ਫੂਰੀਆਂ ਤੋਂ ਅਸੀਂ ਡਰਦੇ ਕਾਰੋਬਾਰੀ ਬੰਦੇ ਆ, ਅਸੀਂ ਤੇ ਮਿੰਡੇ 'ਚ ਧੌਣ ਲਾ ਦੀ ਭਾਈ ਜੀ। ਇਹ ਕਿਹੜੀ ਗੱਲ ਆ? ਇਹ ਕੋਈ ਪਹਿਲਾ ਮਕਾਨ ਨਹੀਂ ਲੈਣਾ ਹੈਗਾ। ਉਹ ਤੇਰਾ ਤੇ ਮਕਾਨ ਹੀ ਕੁਛ ਨਹੀਂ, ਅਸੀਂ ਤਾਂ 20 ਮਰਲਿਆਂ ਦੇ ਮਕਾਨ ਲਏ ਤੇ 5 ਮਰਲੇ ਦਾ ਮਕਾਨ ਆ ਤੇਰਾ। ਜਦੋਂ ਦਾ ਤੂੰ ਆਇਆ ਮੈਂ ਆਖਾਂ ਵੀ ਤੂੰ ਪਤਾ ਨਹੀਂ ਘਰਮ ਤੋਂ ਆਇਆ ਵਾ, ਪਤਾ ਨਹੀਂ ਤੇਰੇ ਘਰ ਦੇ ਨਿਆਣੇ ਤੇਰੇ ਕਿਦਾਂ ਮੱਥੇ ਲੱਗਦੇ। ਕਿਉਂ ਕੀ ਹੋਇਆ? ਕਿੰਨੀ ਤੇਰੇ ਚੋਂ ਹਮਕ ਆਉਣ ਦਈ ਆ, ਉਹ ਕਿੰਨੀ ਤੇਰੇ ਚੋਂ ਬੋ ਆਉਣ ਦਈ ਆ। ਉਹ ਭਾਈ ਹੁਣ ਨਹਾ ਕੇ ਆਇਆ, ਖੱਲਾਂ ਨੂੰ ਹੱਥ ਤੇ ਹਜੇ ਤੂੰ ਨਹਾ ਕੇ ਆਇਆ, ਹਜੇ ਤੂੰ ਨਹਾ ਕੇ ਆਇਆ। ਉਹ ਮੇਰੇ ਮੁਲਾਜ਼ਮ ਲੱਗਦੇ ਆ ਖੱਲਾਂ ਭਾਈ, ਮੈਂ ਉਹਨਾਂ ਨੂੰ ਲੂਣ ਲਾਉਣਾ ਸਿਰਫ, ਮੈਂ ਉਹਨਾਂ ਨੂੰ ਹੱਥ ਨਹੀਂ ਲਾਉਂਦਾ ਹੈਗਾ। ਉਹ ਤੇ ਪੁਰਸ਼ ਨਾਲ ਲੂਣ ਲਾ ਦੀਦਾ ਸਾਰੀ ਨੂੰ। ਰਹਿਣਾ ਤੇ ਖੱਲਾਂ ਦੇ ਵਿੱਚ ਆ ਨਾ, ਇਹ ਕਿਰਾਇਆ ਹੋ ਗਿਆ ਜਨਾਬ। ਜੱਫੀ ਪਾਉਣ ਨੂੰ ਤਰਸੇ ਹੋਣੇ ਆ, ਕੋਈ ਵੀ ਤੇਰਾ ਬੱਚਾ ਤੈਨੂੰ ਹੱਸ ਕੇ ਨਹੀਂ ਮਿਲਦਾ ਹੋਣਾ। ਉਹ ਸੜਿਆ ਇੰਨੀ ਹਮਕ ਆਉਣ ਦਈ ਤੇਰੇ ਚੋਂ। ਉਹ ਮੇਰੇ ਚੋਂ ਨਹੀਂ ਆਉਂਦੀ ਭਾਈ, ਤੂੰ ਆਪ ਸੁੱਤਾ ਉੱਠਿਆ ਵਾ, ਤੇਰੇ ਮੂੰਹ ਚੋਂ ਆਉਂਦੀ ਜਾ ਬੁਰਸ਼ ਕਰ, ਮੈਨੂੰ ਵੀ ਆਉਂਦੀ ਆ, ਪਾਗਲ ਜਿਹਾ ਨਾ ਹੋਵੇ ਤਾਂ। ਉਹ ਭਾਈ ਖਲਨਾਇਕ, ਹਾਂਜੀ ਇਹ ਆਪਣੀਆਂ ਖੱਲਾਂ ਲੈ ਉਹ ਕੇ ਖਲਨਾਇਕ ਨਹੀਂ ਭਾਈ, ਮੇਰਾ ਨਾਂ ਹੋਰ ਆ, ਨੀਫਾ ਤੂੰ ਨਹੀਂ। ਨਾਇਕ ਆ ਨਾ ਉਹਨਾਂ ਦਾ ਨਾਇਕ ਤੇ ਹੈ ਨਾ। ਹਾਂ ਮੈਂ ਉਹਨਾਂ ਦਾ ਨਾਇਕ ਆ, ਮੁਲਾਜ਼ਮ ਕੰਮ ਕਾਹਦਾ ਵਾ? 5 ਬੰਦੇ ਆ, ਨਾਲ ਬੰਦਾ ਚਾਹੀਦਾ, ਨਾਲ ਤੈਨੂੰ ਰੱਖ ਲੈਨੇ ਆ, ਆਰਾਮ ਨਾਲ ਕਰਾਇਆ ਵੀ ਲਵੀਂ ਤੇ ਨਾਲ ਸਾਕੋ ਦਿਹਾੜੀ ਲਵੀਂ। ਦਿਹਾੜੀ 'ਚ ਮੈਂ ਕਹਿੰਦਾ ਕੋਈ 150-200 ਖੱਲ ਅਸੀਂ ਇਕੱਠੀ ਕਰ ਲੈਣੀ ਹੁੰਦੀ ਭਾਈ ਜੀ। ਉਹ ਤੋਂ ਈਦ ਦਾ ਸੀਜ਼ਨ ਆ ਹੁਣ, ਠੀਕ ਹੈ ਨਾ, ਇਸ ਕਰਕੇ ਅਸੀਂ ਤੇਰਾ ਮਕਾਨ ਲੈਣ ਲੱਗੇ। ਔਰ ਕੈਸੀ ਗੱਲ ਆ, ਅਸੀਂ 5-6 ਮਹੀਨੇ ਰਹਿਣਾ ਵਾ, ਕਿਰਾਇਆ ਤੈਨੂੰ ਅਸੀਂ ਸਾਲ ਦਾ ਫੜਾ ਜਾਣਾ। ਮੈਂ ਤੈਨੂੰ 1 ਘੰਟਾ ਨਹੀਂ ਰਹਿਣ ਦੇਣਾ ਇਸ ਮਕਾਨ 'ਚ, 6 ਮਹੀਨੇ ਗਿਣ ਲੈ। ਇੰਨਾ ਟਾਈਮ ਹੁੰਦਾ ਕਦੋਂ? ਅਸੀਂ ਗੱਡੀ ਲਾਉਣੀ ਤੇ ਮੈਂ ਨਿਕਲ ਜਾਣਾ ਹੁੰਦਾ ਵਾ, ਉਹ ਤੇ ਮੁਲਾਜ਼ਮਾਂ ਨੇ ਖੱਲਾਂ ਲਾਉਣੀਆਂ ਇੱਥੇ ਭਾਜੀ। ਤੇਰੇ ਕੋਲ ਨਿਕਲਿਆ ਜਾਣਾ ਹੀ ਨਹੀਂ, ਮੈਂ ਉਸ ਗੱਡੀ ਦੇ ਟਾਇਰ ਥੱਲੇ ਤੇਰੀ ਆ ਧੌਣ ਦੇਣੀ। ਤੇ ਭਾਈ ਗੱਲ ਇਹ ਆ ਕਿ ਜਲਦੀ ਕਰੋ। ਗੱਲ ਕੋਈ ਵੀ ਨਹੀਂ ਹੈਗੀ, ਮੈਂ ਇਹ ਮਕਾਨ ਨਹੀਂ ਦੇਣਾ ਤੈਨੂੰ। ਇਹ ਦਿਨ ਚ ਭਾਈ ਤੁਹਾਡੀ ਮੇਰੀ ਗੱਲ ਹੋ ਗਈ ਆ, ਲੱਖ ਰੁਪਈਆ ਮੈਂ ਤੈਨੂੰ ਉਸ ਬੰਦੇ ਦਾ ਵੀ ਦੇਤਾ ਵਾ, ਤੂੰ ਦੇ ਦਿੱਤਾ। ਸਮਝ ਆ ਗਈ ਨਾ? ਇਹ ਜ਼ਬਾਨ ਆ ਨਾ, ਇਹ ਜ਼ਬਾਨ ਬੜੀ ਗੱਲ ਹੁੰਦੀ ਭਾਈ। ਖੱਲ ਲਾਉਣਾ ਇਹ ਜ਼ਬਾਨ ਵੀ ਲਾ ਲੈ ਨਾਲੋਂ। ਉਹ ਕਿਹੜੀ ਖੱਲ? ਮੈਂ ਨਹੀਂ ਖੱਲ ਕਸਾਈ ਲਾਉਂਦੇ, ਮੈਂ ਤੇ ਖਰੀਦਾਰ ਆ ਭਾਈ, ਮੈਂ ਵਪਾਰੀ ਆ ਖੱਲਾਂ ਦਾ। ਨਹੀਂ ਵੀਰੇ ਨਹੀਂ ਮਕਾਨ ਇਥੋਂ ਜਾ, ਕੰਮ ਕਰ ਤੇਰੀ। ਉਹ ਨਹੀਂ ਭਾਈ ਗੱਲ ਸੁਣ ਮੇਰੀ, 2,40,000 ਰੁਪਈਆ ਤੈਨੂੰ ਪਹਿਲੇ ਮਹੀਨੇ ਹੀ ਮਿਲ ਜਾਣਾ ਵਾ, ਕਿਰਾਇਆ ਤੈਨੂੰ ਨਾਲੋਂ ਨਾਲ ਦੇਈ ਜਾਣਾ। ਆ ਮੇਰਾ ਪੁੱਤਰ ਇਹ ਚੱਕ ਇੱਥੋਂ। ਕੀ ਚੱਕ? ਇਹ ਗੁਲਦਸਤਾ ਵਗੈਰਾ ਇਹ ਉਹ, ਕਿਉਂਕਿ ਇੱਥੇ ਕੁਝ ਵੀ ਨਹੀਂ ਚੱਕਣਾ ਤੈਨੂੰ ਮੈਂ ਦੱਸ ਦਿੰਦਾ। ਉਹ ਟਾਈਮ ਪੀਸ ਲਾ ਲਾ। ਉਹ ਨਹੀਂ ਟਾਈਮ ਪੀਸ ਲਾ ਲੈ, ਇੱਥੇ ਅਸੀਂ ਟਾਈਮ ਵੇਖੀਦਾ ਪਾਗਲ। ਅੱਗੇ ਇਹਦੇ ਖੱਲਾਂ ਆ ਜਾਣੀਆਂ, ਟਾਈਮ ਤੈਨੂੰ ਕਿੰਨੇ ਦੇਖਣਾ? ਟਾਈਮ ਤੇ ਇੰਨਾ ਹੁੰਦਾ ਨਹੀਂ, ਕਾਰੀਗਰ ਨੇ ਸੁੱਟ ਕੇ ਮਾਲ ਨਿਕਲ ਜਾਣਾ ਇੱਥੋਂ। ਤੂੰ ਸੁੱਟ ਕੇ ਨਿਕਲ ਜਾਣਾ, ਤੂੰ ਇੱਥੋਂ ਐ ਨੂੰ ਨਿਕਲ, ਤੇਰੀ ਮਿਹਰਬਾਨੀ। ਆ ਭਾਈ ਜਲਦੀ ਆ ਮੁੰਡੇ ਮੰਗਾ, ਚੱਲ ਮੁੰਡਿਆ ਬਾਲਿਆ ਆ ਗਏ ਓ। ਆ ਰਜ਼ਾਈ ਇੱਥੇ ਹੀ ਰਹਿਣ ਦੇ, ਕਿਤੇ ਤੇਰੇ ਪੀਰਾਂ ਦੀ ਖੱਲ ਲੱਥੇ ਇੱਥੇ ਲੰਮੇ ਪਾ ਕੇ ਉੱਤੇ ਰਜ਼ਾਈ ਦਈ, ਉਹ ਠੰਡ ਨਾ ਲੱਗੇਗੀ ਇਹਨੂੰ। ਓ ਭਾਈ ਇੱਥੇ ਰਾਮ ਰੂਮ ਨਹੀਂ ਅਸੀਂ ਕਰਨਾ, ਇਹ ਅਸੀਂ ਗੋਦਾਮ ਟੈਪ ਲਿਆ ਵਾ। ਆ ਚੁੱਕ ਸੋਵੇ ਸਾਫੇ ਇੱਥੋਂ ਕੱਢ ਓਏ ਹੈਲੋ ਸਾਰੇ। ਇਹਦਾ ਅੱਛਾ ਸਮਾਨ ਨੂੰ ਹੱਥ ਨਾ ਲਾ, ਤੈਨੂੰ ਮੈਂ ਕਹਿੰਦੇ ਆ। ਕਿਹੜੇ ਸਮਾਨ ਨੂੰ? ਉਹ ਸਮਾਨ ਅੰਦਰ ਆ ਸਕਦੇ ਨਹੀਂ। ਉਹ ਭਾਈ ਕਿਰਾਇਆ ਮੈਂ ਦੇਣਾ, ਮੈਂ ਜਿਹੜੀ ਚੀਜ਼ ਮੈਂ ਨਹੀਂ ਲੈਣਾ ਕਿਰਾਇਆ ਤੇਰੇ ਕੋਲੋਂ। ਉਹ ਮੈਂ ਤੈਨੂੰ ਦੇਣਾ ਵਾ, ਮੈਂ ਖਾਨਦਾਨੀ ਬੰਦਾ ਤੂੰ ਯਾਰ, ਤੂੰ ਹੁਣ ਮੇਰੇ ਨਾਲ ਚੱਲ ਇੱਧਰ ਤੂੰ ਮੇਰੇ ਨਾਲ ਹੁਣ ਗੱਲ ਕਰਕੇ ਹਟਿਆ ਯਾਰ, ਏਡੀ ਕਿਹੜੀ ਗੱਲ ਆ ਤੂੰ? ਖਾਨਦਾਨ ਤੇ ਲਾਨਤ ਤੇਰੇ, ਸਾਰੇ ਖਾਨਦਾਨ ਦੀਆਂ ਖੱਲਾਂ ਲਾ ਕੇ। ਹਾਂ ਬਾਲੇ ਪਚਾਤੀਆਂ, ਹਾਂ ਮੇਰਾ ਪੁੱਤ, ਸਾਰਾ ਮਾਲ ਉੱਤੇ ਲਾ ਦੇ, ਸਾਰਾ ਮਾਲ ਉੱਤੇ ਲਾਵੋ ਮੇਰਾ ਪੁੱਤ। ਓਏ ਉੱਤੇ ਹੀ ਰਹਿਣ ਦੇ ਗੱਡੀ ਦੇ। ਅੱਛਾ ਜਿਹੜੀਆਂ 3 ਦਿਨਾਂ ਦੀਆਂ ਥੋੜੀ ਜੀ ਹਮਕ ਮਾਰਨ ਦੀ ਆ, ਏਸੀ ਚੱਲਣ ਦੇ ਆ, ਇੱਧਰ ਕਮਰੇ ਚ ਲਿਆਓ ਖੱਲਾ। ਓਏ ਹੈਲੋ, ਉਹ ਭਾਈ ਤੇਰੀ ਮਿਹਰਬਾਨੀ, ਐਵੇਂ ਨਾ ਉਹਨੂੰ ਕਹ ਜਾਵੇ, ਉੱਤੇ ਬਾਉਂਡਰੀ ਲੱਗੀ ਆ, ਉਹਦੇ ਵਿੱਚ ਕਰੰਟ ਛੱਡਿਆ ਸੀ। ਉਹਨੂੰ ਕਹਿ ਫੇ ਸਾਰੀਆਂ ਖੱਲਾਂ ਅੰਦਰ ਲੈ ਆਓ, ਜਿਹੜਾ ਦੂਜਾ ਮਾਲ ਉਹ ਉੱਤੇ ਲਾਵਾਂਗੇ। ਦੂਜਾ ਕਿਹੜਾ ਮਾਲ ਆ ਤੇਰੇ ਨਾਲ? ਜਿਹੜਾ ਹੋਰ ਆਉਂਦੇ ਆ ਉਹ ਮਾਸ਼ਾਅੱਲਾ 250-300 ਖੱਲ ਆ ਸਾਡੇ ਕੋਲ ਜਨਾਬ। ਅਸਲ ਦੇ ਵਿੱਚ ਉਹ ਸਾਡੀ ਇੱਥੇ ਜੰਪਲ ਆ, ਉਹ ਸਾਰੇ ਆਂਢੀ ਗੁਆਂਢੀ ਸਾਡੀਆਂ ਗਮੀਆਂ ਖੁਸ਼ੀਆਂ ਚਾਹੁੰਦੇ। ਉਹ ਰਾਜੀ ਹੋ ਜਾਣਗੇ। 2 ਗਨਮੈਨ, ਮੈਂ ਤੇਰੀ ਗਲੀ ਪੂਰੀ ਚ ਗਨਮੈਨ ਹੀ ਨਹੀਂ ਹੈਗਾ, ਮੈਂ ਗਨਮੈਨ ਰੱਖਣ ਲੱਗਣ ਦੋ। ਉਹ ਤੂੰ ਗੰਦਮੈਨ ਨਹੀਂ, ਤੂੰ ਇੱਥੇ ਗੰਦਮੈਨ ਰੱਖਣ ਲੱਗਾ, ਬਲਕਿ ਗੰਦਮੈਲ। ਉਹ ਭਾਈ ਤੈਨੂੰ ਪਤਾ ਹੀ ਨਹੀਂ, ਉਹ ਲੱਖਾਂ ਕਰੋੜਾਂ ਦਾ ਬਿਜ਼ਨਸ ਆ ਸਾਡਾ ਭਾਈ। ਆਂਢੀ ਗੁਆਂਢੀ ਸਾਡੀ। ਉਹ ਯਾਰ ਤੂੰ ਖਾਨਦਾਨੀ ਬੰਦਾ ਨਹੀਂਗਾ। ਆ 5 ਮਿੰਟ ਪਹਿਲਾਂ ਤੇਰੀ ਖਾਤਰ ਮੈਂ ਲੱਖ ਰੁਪਈਆ ਉੱਥੇ ਭਰ ਦੇਣਾ। ਉਦੋਂ ਤੂੰ ਖੱਲਾਂ ਦੀ ਗੱਲ ਕੀਤੀ ਮੇਰੇ ਨਾਲ? ਹੈ ਉਦੋਂ ਤੂੰ ਕੀਤੀ ਗੱਲ ਮੇਰੇ ਨਾਲ? ਉਦੋਂ ਤੂੰ ਮੇਰੇ ਨਾਲ ਗੱਲ ਕੀਤੀ ਕਿ ਮੈਂ ਦੇਣਾ ਖੱਲਾਂ ਵਾਲੇ ਨੂੰ। ਅਸੀਂ ਇੱਥੇ ਇਸ ਘਰ ਦੇ ਵਿੱਚ ਸਕੀ ਖਾਲਾਂ ਨਹੀਂ ਵੜਨ ਦਿੱਤੀ, ਤੂੰ ਖੱਲਾਂ ਵੜਨ ਲੱਗਾ। ਉਹ ਭਾਈ ਤੇਰੀ ਮੱਤ ਵੱਜੀ, ਤੈਨੂੰ ਪੈਸਾ ਹੀ ਮੈਂ ਇੰਨਾ ਦੇ ਦੇਣਾ, ਤੂੰ ਇੱਕ ਮਕਾਨ ਹੋਰ ਛੱਤ ਲੈਣਾ, ਇਹ ਮਕਾਨ ਤੇ ਟਾਕਾ ਟੋਕਰੀ ਹੋ ਜਾਣਾ ਤੇਰਾ। ਤੂੰ ਖੱਲਾਂ ਲਿਆਉਣ ਦੀ ਬਜਾਏ ਨਾ ਆਪਣੀ ਖੱਲ ਲੈ ਕੇ ਖੱਲਾ ਹੀ ਆ ਜਾ। ਓ ਯਾਰ ਛੱਡ ਮਜ਼ਾਕ ਨੂੰ, ਆ ਪੱਟ ਯਾਰ ਕੀ ਪਤਾ ਕੀ ਆ ਮੁੰਡੇ ਇੱਥੇ ਸਮਾਨ ਰੱਖਣਾ। ਓਏ ਤੂੰ ਕੁਝ ਵੀ ਨਹੀਂ ਪੱਟ ਸਕਦਾ। ਓਏ ਗੱਲ ਸੁਣ, ਓਏ ਯਾਰ ਇੱਥੇ ਮਾਲ ਲੱਗਣਾ ਕੀ ਕਰਨ ਨੇ? ਓਏ ਲੱਗਾ ਹੋਇਆ ਯਾਰ ਕੈਸੇ ਤੈਨੂੰ ਪੈਸੇ ਦੇਣੇ ਮੈਂ? ਉਹ ਮੈਨੂੰ ਲੱਗਿਆ ਮੈਂ ਨਹੀਂ 2 ਲੱਖ ਰੁਪਈਆ ਬਗੜੀ ਦੇਣੀ ਤੈਨੂੰ। ਤੂੰ ਚੱਲ ਕੰਮ ਤੇਰਾ ਕਰ। ਬਾਹਰਲੇ ਦਾ ਬੰਦੇ ਦਾ ਵੀ ਲੱਖ ਮੈਂ ਭਰਤਾ ਫੜ ਕੇ। ਮੇਰੇ ਆਂਢੀ ਗੁਆਂਢੀ ਸਾਰੇ। ਓਏ ਆਂਢੀ ਗੁਆਂਢੀ ਸਾਰੇ ਲੱਗਦੇ, ਮਕਾਨ ਤੇਰਾ ਵਾ, ਕਿਰਾਏਦਾਰ ਮੈਂ ਆ ਤੇਰਾ। ਓਏ ਸਾਡੇ ਸਾਰਾ ਕੁਝ ਹੀ ਲੱਗਦੇ ਆ।
ਰਿਸ਼ਤੇਦਾਰਾਂ ਨਾਲੋਂ ਪਹਿਲੇ ਪਹੁੰਚਦੇ ਯਾਰ ਉਹ 5-7 ਖੱਲਾਂ ਉਧਰ ਵੀ ਇਹ ਤੇਰੀ ਵਾਕਫੀਅਤ ਆ ਇੱਥੇ ਇਹ ਚੰਗਾ ਹੋ ਗਿਆ ਅਸਲ ਦੇ ਵਿੱਚ ਮਾਲ ਵੱਜ ਜਾਂਦਾ ਸਾਡਾ ਤੋਂ ਕਈ ਵਾਰੀ ਮਸਜਿਦ 'ਚ ਪਿਆ ਰਹਿੰਦਾ ਉਹ ਚੁੱਕ ਕੇ ਖੱਲਾਂ ਭਗਵਾਨੀਆਂ ਦੇ ਰੱਖ ਦਿਆ ਜਿਹੜਾ ਤੂੰ ਮੈਨੂੰ ਕਿਰਾਇਆ ਦੇ ਕੇ ਮਕਾਨ ਕਹਿੰਦਾ ਨਾ ਤੂੰ ਹੋਰ ਛੱਤ ਲੈਣਾ ਉਹ ਤੂੰ ਛੱਤ ਕੇ ਉੱਥੇ ਹੀ ਮਸਜਿਦ ਲਵਾ ਓਏ ਨਹੀਂ ਯਾਰ ਤੂੰ ਆ ਸਮਾਨ ਚੁੱਕ ਇੱਥੋਂ ਪਤਾ ਕੀ ਆ ਇਹ ਚੁੱਕ ਸਾਰਾ ਕੁਝ ਇੱਥੋਂ ਇੱਥੇ ਖੱਲਾਂ ਨਿਕਲ ਬਾਹਰ ਖੱਲਾਂ ਨਹੀਂ ਖੜੀਆਂ ਤੂੰ ਉਹ ਮੈਂ ਪੈਸੇ ਦਿੱਤੇ ਆ ਤੈਨੂੰ ਮੈਂ ਤੇਰੇ ਕੋਲ ਪੈਸੇ ਮੈਂ ਤੈਨੂੰ ਮੋੜ ਪਤਾ ਨਹੀਂ ਕਿਹਦੇ ਕੋਲੋਂ ਲੱਖ ਰੁਪਈਆ ਤੁਸੀਂ ਲੈ ਲਿਆ ਵਾ ਤੁਹਾਡੀ ਖਾਤਰ ਉਹ ਮੇਰਾ ਫੋਨ ਤਾਂ ਚੁੱਕਣ ਦੇ ਮੈਨੂੰ ਉਹ ਫੋਨ ਤੇਰਾ ਮੈਂ ਚੁੱਕ ਲੈਣਾ ਸੀ ਹਾਂ ਬਾਲੇ ਉਹ ਫੌਤ ਹੋ ਗਿਆ ਵਾ ਲੈ ਜਾ ਵਾਪਸ ਉਹ ਮਕਾਨ ਮਾਲਕ ਕਹਿੰਦੇ ਫੌਤ ਹੋ ਗਿਆ ਉਹਦਾ ਮੁੰਡਾ ਗੱਲ ਕਰਨ ਦਿਆ ਉਹ ਨਹੀਂ ਓਏ ਉਹ ਤੁਸੀਂ ਹਾਂ ਕਰਦੇ ਉਹ ਮਜੀਦ ਨੂੰ ਫੋਨ ਕਰ ਰਹੇ ਉਹਨੂੰ ਕਹੇ ਇੱਧਰ ਹੀ ਲੈ ਆ ਦੋਨੇ ਡਾਲੇ ਆਹੋ ਉਹ ਸਾਰਾ ਮਾਲ ਇੱਥੇ ਲਾਓ ਯਾਰ 4 ਕਮਰੇ ਮਾਸ਼ਾਅੱਲਾ ਗੱਲੇ ਕਮਰੇ 'ਚ ਏਸੀ ਆ ਹਾਂਜੀ ਹੈਲੋ 15 ਆ ਡਾਲਾ ਇੱਥੇ ਲੈ ਆਓ ਇੱਥੇ 2 ਡਾਲੇ ਆਉਣ ਲੱਗੇ ਆ ਭਾਈ ਜੀ ਤੁਸੀਂ ਫਿਕਰ ਹੀ ਨਾ ਕਰੋ ਫਿਕਰ ਕਰਨੀ ਆ ਤੁਸੀਂ ਹਾਂਜੀ ਆ ਜਾ ਪੂਰੀ ਫਿਕਰ ਨਾ ਆਉਂਦੇ ਇਹਨਾਂ ਨੂੰ ਇੱਥੇ ਗਲੀ 'ਚ ਲੰਮਿਆਂ ਪਾਉਣਾ ਤੁਸੀਂ ਕਿੰਨਾ ਉਹ ਨਹੀਂ ਕਾਰੀਗਰ ਮੇਰੇ ਥੱਕੇ ਇਹਨਾਂ ਨਹੀਂ ਦੀਆਂ ਗਏ ਖੱਲਾਂ ਉਹ ਦੇ ਲੰਮੇ ਉੱਤੇ- ਪੈ ਗਏ ਆਏ ਆ ਇਹ ਜਿਹੜੀਆਂ ਖੱਲਾਂ ਲੈ ਕੇ ਆਏ ਉਹਦੇ ਉੱਤੇ ਇਹਨਾਂ ਦੀਆਂ ਖੱਲਾਂ ਦੀ ਤਹਿ ਲਾ ਦੇਣੀ ਕਿੰਨਾਂ ਨੂੰ ਫੋਨ ਕਰਨੇ ਆ 15 ਨੂੰ ਫੋਨੇ ਆ ਉਹ ਕਿਹੜੀ ਭਾਈ ਕਿਉਂ ਮੈਨੂੰ ਡਰਾਵੇ ਦੇਣੇ ਆ ਭਾਈ ਮੈਂ ਤੈਨੂੰ ਮਕਾਨ ਮਾਲਕ ਨੂੰ ਕਿਰਾਇਆ ਦਿੱਤਾ ਵਾ ਇੱਥੇ 2 ਲੱਖ ਪਗੜੀ ਮੁੱਕੀ ਆ ਤੇਰੇ ਨਾਲ ਮੇਰੀ ਉਹ ਤੇਰੀ ਵਿਆਹ ਤੋਂ ਸਾਡਾ ਨੁਕਸਾਨ ਹੋਇਆ ਵਾ ਕਾਹਦਾ ਤੂੰ ਕਿਹਾ ਨਹੀਂ ਉਹਦਾ ਐਡਵਾਂਸ ਮੂੰਹ ਤੇ ਮਾਰੋ ਤੇਰੀ ਵਿਆਹ ਤੋਂ ਅਸੀਂ ਬਹੁਤਾ ਖਿੱਚ ਕੇ ਮਾਰਿਆ ਉਹਦੇ ਉਹ ਜਦੋਂ ਮੈਂ ਜੋ ਲੱਖ ਤੇਰੇ ਮੂੰਹ ਤੇ ਮਾਰਿਆ ਅੱਗੋਂ ਮੇਰੀ ਵਈਆ ਤੋਂ ਤੂੰ ਉਹਨਾਂ ਦੇ ਮੂੰਹ ਤੇ ਮਾਰਿਆ ਉਹਨੇ ਮੂੰਹ ਲੈ ਕੇ ਨਾ ਇੱਧਰ ਨੂੰ ਹੋ ਜਾ ਉਹ ਭਾਈ ਗੱਲ ਸੁਣ ਮੇਰੀ ਉਹ ਯਾਰ ਆ ਪੱਟ ਇੰਨਾ ਟਾਈਮ ਹੈ ਨਹੀਂ ਸਾਡੇ ਕੋਲ ਇਹਨੂੰ ਪੱਟ ਯਾਰ ਆ ਚੁੱਕ ਯਾਰ ਇੱਥੋਂ ਆ ਨਹੀਂ ਚਾਹੀਦੇ ਆ ਕੀ ਕਰਨਾ ਅਸੀਂ ਸਾਰਾ ਤੇਰੇ ਦੰਦ ਕੱਢ ਦੇਣੇ ਹੁਣ ਉਹ ਇੱਥੇ ਮਾਲ ਤਮੀਜ਼ ਨਹੀਂ ਹੈਗੀ ਆ ਸੋਫੇ ਵੀ ਚੁੱਕੋ ਇੱਥੋਂ ਚੱਲ ਇੱਥੋਂ ਦਫਾ ਹੋ ਜਾ ਤੂੰ ਕਿਹੜੀ ਚੱਲ ਇੱਥੋਂ ਚੱਲ ਬਾਹਰ ਉਹ ਤੈਨੂੰ ਪੈਸੇ ਨਹੀਂ ਦੇਣੇ ਹੈਗੇ ਉਹ ਮੈਂ ਲਾਨਤ ਪਾਉਣਾ ਤੇਰੇ ਤੇ ਤੇਰੇ ਖੱਲਾਂ ਤੇ ਤੇਰੇ ਪੈਸਿਆਂ ਤੇ ਚੱਲ ਦਫਾ ਹੋ ਲਾਂਤੀ ਨੇ ਹੋਵੇ ਤਾਂ ਚਵਲ ਜਹਾਨ ਦੀ ਮਕਾਨ ਲੈਣ ਆਇਆ ਪਹਿਲੋਂ ਨਾ ਬੰਦਾ ਦਵੇ ਲੈ ਕੇ ਆ ਗਿਆ ਤੂੰ ਰੋਂਦਾ ਮਕਾਨ ਦੇਣ ਨੂੰ ਚੱਲ ਇੱਥੋਂ ਸ਼ਕਲ ਗੁੰਮ ਕਰ ਖਬਰਦਾਰ ਇਸ ਪੂਰੀ ਗਲੀ 'ਚ ਕੋਈ ਇੱਕ ਖੱਲ ਵੀ ਲਾਈ ਤੂੰ ਮੈਂ ਤੇਰੀ ਸਾਰੀ ਖੱਲ ਲਾ ਦੇਣੀ ਹੈ ਚਵਲ ਜਹਾਨ ਦੀ ਨਾ ਹੋਵੇ ਤੇ ਰੋਂਦਾ ਖੱਲਾਂ ਨੂੰ ਕੌਣ ਅਸੀਨ ਬਣ ਗਿਆ ਭਾਈ ਤੇਰਾ ਮੈਂ ਤੈਨੂੰ ਚਵਲਾ